ਸਾਈਡ ਤੇ ਕਿ ਜਾ ਵੀ ਜਾ ਕੇ ਬਚਿਆ ਆ ਜਿਹੜਾ ਸੀ ਗੋਡੇ ਗੋਡੇ ਢਿੱਲੇ ਗਏ ਹੁਣ ਪਾਇਓਡੀਨ ਲਾਈ ਹੋਈ। ਹਾਂ ਜੀ ਫਿਰ ਟੀਕੇ ਲਵਾਇਆ ਕੇ ਗੈਂਬਾ ਉੱਥੇ ਚੱਕ ਕੇ ਉਹ ਮੁੰਡਾ ਸੀ ਉੱਥੇ ਦਾ ਕਾਰ ਵਾਲਾ। ਅੱਛਾ ਚਾਚੂ ਹੁਣ ਮੈਂ ਕਹਿੰਦਾ ਮੇਰਾ ਕਸੂਰ ਕੋਈ ਨਹੀਂ। ਮੈਂ ਕਿਹਾ ਪੁੱਤ ਤੈਨੂੰ ਅਸੀਂ ਕੀ ਕਹਿਣ ਲੱਗੇ ਹੁੰਦੇ ਆ। अस्सलामुअलैकुम रहमतुल्लाहि व बरकातहू। ਕੀ ਹਾਲ ਚਾਲ ਹੈ ਦੋਸਤੋ? ਤਬੀਅਤ ਸਿਹਤ ਠੀਕ ਹੈਗੀ ਹੈ ਜੀ। ਅੱਜ ਅਸੀਂ ਦੋਸਤੋ ਤੁਹਾਨੂੰ ਜਿਹੜੀ ਚੀਜ਼ ਦਿਖਾਉਣਾ ਚਾਹੁੰਦੇ ਸੀਗੇ ਨਾ ਜੀ, ਉਹ ਹੈਗੀ ਹੈ ਜੀ ਬੇਲਣਾ। ਉਹ ਜਿਹਦੇ ਰੋਹ ਨਿਕਲਦੀ ਹੈਗੀ ਹੈ ਜੀ, ਮੁੜ ਕੇ ਫਿਰ ਜ਼ਮੀਨ ਨੂੰ ਬੋਂਦੇ ਹੈਗੇ ਨੇ ਜੀ ਬਲਦ। ਠੀਕ ਹੈ, ਉਹ ਅਸੀਂ ਅੱਜ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਠੀਕ ਹੈ। ਤੇ ਤੁਸੀਂ ਅੱਜ ਸਾਡੀਆਂ ਚੀਜ਼ਾਂ ਦੇਖ ਕੇ ਨਾ ਜੀ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਹੀਂ ਤੁਸੀਂ ਭੁੱਲਣਾ ਹੈਗਾ ਜੀ। ਠੀਕ ਹੋ ਗਿਆ ਜੀ। ਤੇ ਅਸੀਂ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਨਾ ਉਹ ਐਸੀ ਚੀਜ਼ ਤੇ ਬਣਾਉਣਾ ਚਾਹੁੰਦੇ ਹੈਗੇ ਨੇ ਜੀ। ਤੇ ਰੋਗ ਕਿਵੇਂ ਨਿਕਲਦਾ ਹੈਗਾ ਜੀ, ਭੱਠੀ ਥੱਲੇ ਚੀਜ਼ ਲੱਗਦੀ ਹੈਗੀ ਹੈ ਜੀ। ਠੀਕ ਹੈ, ਮੁੜ ਕੇ ਫਿਰ ਉਹਦੀ ਆਪਣਾ ਗੁੜ ਕਿਵੇਂ ਬਣਦਾ ਹੈਗਾ ਜੀ। ਠੀਕ ਹੈ, ਫਿਰ ਉਹਦਾ ਟੇਸਟ ਕਿਵੇਂ ਦਾ ਹੈਗਾ ਜੀ। ਇਹ ਸਭ ਕੁਝ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ ਦੇ ਵਿੱਚ। ਠੀਕ ਹੋ ਗਿਆ ਜੀ। ਤੇ ਤੁਸੀਂ ਸਾਡਾ ਚੈਨਲ ਹੈਗਾ ਜੀ ਨਾ ਉਹ ਲਾਈਕ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਤੇ ਇਨਸ਼ਾਅੱਲਾ ਹੁਣ ਤੁਹਾਨੂੰ ਅਸੀਂ ਦਿਖਾਉਣ ਲੱਗੇ ਹਾਂ ਆਪਣਾ ਵਲੌਗ। ਤੇ ਤੁਸੀਂ ਆਓ ਹੁਣ ਸਾਡੇ ਨਾਲ। ਬਲਦਾਂ ਨੂੰ ਜੋੜ ਰਹੇ ਨੇ ਜੀ। अब देखो जी दोस्तों, ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ। ਤਾਂ ਪਾਣੀ ਦੇਖੋ ਕਿਸ ਤਰ੍ਹਾਂ ਨਿਕਲ ਰਿਹਾ ਹੈ ਤੇ ਇਹ ਪਾਣੀ ਹੈ ਨਾ ਜੀ ਜਿਹੜਾ ਇਹ ਨਿਕਲਦਾ ਹੈਗਾ ਜੀ ਤੇ ਫਿਰ ਇਹ ਜਾਂਦਾ ਜੀ ਫਸਲਾਂ ਨੂੰ। ਠੀਕ ਹੈ ਨਾ। ਇਹ ਦੇਖੋ ਨਾ ਜੀ ਹੁਣ ਜਦੀਦ ਦੌਰ ਦੇ ਵਿੱਚ ਵੀ ਆ ਕੇ ਦੇਖੋ ਤੁਸੀਂ ਬਲਦਾਂ ਦੇ ਨਾਲ ਪਾਣੀ ਕੱਢਿਆ ਜਾ ਰਿਹਾ ਜੀ। ਇਹ ਪੁਰਾਣੇ ਵਕਤਾਂ ਦੇ ਤੇ ਪੁਰਾਣੇ ਦੌਰ ਦੀਆਂ ਗੱਲਾਂ ਨੇ ਜੀ। ਲੇਕਿਨ ਹਾਲੇ ਵੀ ਕੁਝ ਇਹ ਰਵਾਇਤਾਂ ਮੌਜੂਦ ਨੇ ਪੰਜਾਬ ਦੇ ਵਿੱਚ। ਵੇਖੋ ਮਾਸ਼ਾਅੱਲਾ ਆ ਪਾਣੀ ਹੈ ਜਿਹੜਾ ਇੱਧਰ ਨੂੰ ਜਾ ਰਿਹਾ ਹੈਗਾ ਜੀ, ਜ਼ਮੀਨਾਂ ਨੂੰ ਲੱਗ ਰਿਹਾ ਜੀ। ਠੀਕ ਹੋ ਗਿਆ। ਦੇਖੋ ਤੁਸੀਂ ਆ ਤੁਹਾਨੂੰ ਦਿਖਾ ਰਿਹਾ ਹੈਗਾ ਜੀ ਪੁਰਾਣੇ ਵਕਤਾਂ ਦੇ ਵਿੱਚ। ਠੀਕ ਹੋ ਗਿਆ ਜੀ। ਦੇਖੋ ਮਾਸ਼ਾਅੱਲਾ ਕਿ ਕਿੰਨੇ ਪਿਆਰੇ ਬਲਦ ਲੱਗਦੇ ਪਏ ਨੇ ਜੀ। ਅਸੀਂ ਇਹਨਾਂ ਨੂੰ ਬਲਦ ਕਹਿੰਦੇ ਹੈਗੇ ਜੀ। ਪੰਜਾਬੀ ਜ਼ੁਬਾਨ ਹੈਗੀ ਜੀ ਸਾਡੀ ਤੇ ਅਸੀਂ ਇਹਨਾਂ ਨੂੰ ਬਲਦ ਕਹਿੰਦੇ ਹੈਗੇ ਜੀ। ਮਾਸ਼ਾਅੱਲਾ ਦੇਖੋ ਤੁਸੀਂ ਪਾਣੀ ਦਾ ਸੀਨ ਚੈੱਕ ਕਰੋ। ਵੇਖੋ ਤੁਸੀਂ ਮਾਸ਼ਾਅੱਲਾ ਦੂਰੋਂ ਵਿਊ, ਨਜ਼ਦੀਕ ਤੋਂ ਵਿਊ। ਠੀਕ ਹੋ ਗਿਆ ਜੀ। ਦੋਸਤੋ ਤੁਹਾਡੇ ਨਾਲ ਇੱਕ ਹੋਰ ਮੈਂ ਗੱਲ ਕਰਨਾ ਚਾਹੁੰਦਾ ਹੈਗਾ ਜੀ। ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਆ ਕਰੋ ਯਾਰ, ਇੰਨੀ ਮਿਹਨਤ ਕਰੀਦੀ ਹੈਗੀ ਜੀ। ਠੀਕ ਹੋ ਗਿਆ ਜੀ। ਕਿ ਦੇਖੋ ਤੁਸੀਂ ਮਾਸ਼ਾਅੱਲਾ ਕਿੱਦਾਂ ਖੂਬਸੂਰਤ ਨਜ਼ਾਰਾ ਹੈਗਾ ਜੀ। ਬਹੁਤ ਹੀ ਖੂਬਸੂਰਤੀ ਦੇ ਨਾਲ ਪਾਣੀ ਨਿਕਲ ਰਿਹਾ ਹੈ ਜੀ। ਤੇ ਆ ਵਿਊਜ਼ ਹਜ਼ਰਾਤ ਦੇਖੋ ਤੁਸੀਂ ਮਾਸ਼ਾਅੱਲਾ ਦੇਖੋ ਕਿੱਡੇ ਖੂਬਸੂਰਤ ਲੱਗਦੇ। ਇਹਨਾਂ ਦੇ ਅੱਖਾਂ ਦੇ ਅੱਗੋਂ ਲੱਥਿਆ ਹੋਵੇ ਨਾ ਤੁਸੀਂ ਯਕੀਨ ਨਹੀਂ ਕਰਨਾ, ਢੁੱਡ ਮਾਰ ਕੇ ਬੰਦੇ ਦੀ ਬੱਖੀ ਬੁੱਖੀ ਪਾੜ ਦੇਣ ਜੀ ਇਹ। ਠੀਕ ਹੈ, ਦੇਖੋ ਤੁਸੀਂ ਮਾਸ਼ਾਅੱਲਾ ਬਹੁਤ ਹੀ ਮਿਹਨਤ ਕਰੀਦੀ ਹੈਗੀ। ਉਹ ਕੱਲ ਜਾਏ ਉਹਦੇ ਬਣੇ ਐਕਸੀਡੈਂਟ ਹੋ ਗਿਆ ਸਕੂਟਰ ਤੇ। ਅੱਛਾ। ਮੁੰਡਾ ਚਲਾਉਂਦਾ ਸੀ ਜਿਹਦੀ ਕਾਰ ਆਉਂਦੀ ਸੀ ਇੱਦਾਂ ਦੀ ਤੇ ਉਹਨੇ ਕਿਤੇ ਮੋਹਰੋਂ ਦੀ ਟਪਾਉਣਾ ਸ਼ੁਰੂ ਕਰਤਾ, ਮਗਰੋਂ ਕਰੇ ਸਾਈਡ ਲੱਗ ਗਈ। ਅੱਛਾ। ਸਾਈਡ ਤੇ ਕਿ ਜਾ ਵੀ ਜਾ ਕੇ ਬਚਿਆ ਆ ਜਿਹੜਾ ਸੀ ਗੋਡੇ ਗੋਡੇ ਢਿੱਲੇ ਗਏ ਹੁਣ ਪਾਇਓਡੀਨ ਲਾਈ ਹੋਈ। ਹਾਂ ਜੀ ਫਿਰ ਟੀਕੇ ਲਵਾਇਆ ਕੇ ਗੈਂਬਾ ਉੱਥੇ ਚੱਕ ਕੇ ਉਹ ਮੁੰਡਾ ਸੀ ਉੱਥੇ ਦਾ ਕਾਰ ਵਾਲਾ। ਅੱਛਾ। ਚਾਚੂ ਹੁਣ ਮੈਂ ਕਹਿੰਦਾ ਮੇਰਾ ਕਸੂਰ ਕੋਈ ਨਹੀਂ। ਮੈਂ ਕਿਹਾ ਪੁੱਤ ਤੈਨੂੰ ਅਸੀਂ ਕੀ ਕਹਿਣ ਲੱਗੇ ਹੁੰਦੇ ਆ। ਜਿਹੜੀ ਲੱਗਣੀ ਰਗੜਾ ਰੁਗੜਾ ਲੱਗ ਗਈਆਂ ਨਾ, ਤੇਰਾ ਕੋਈ ਕਸੂਰ ਨਹੀਂ। ਇਹਦੇ ਮੁੰਡੇ ਜਾਣ ਕੇ ਮੈਨੂੰ ਟੱਪਿਆ, ਮੈਨੂੰ ਸਾਈਡ ਲੱਗੀ, ਤੂੰ ਤਾਂ ਮੱਠੀ ਮੱਠੀ ਗਈ। ਲਓ ਜੀ ਅਸੀਂ ਜਿਹੜੀ ਚੀਜ਼ ਵੱਲੀ ਤੁਹਾਨੂੰ ਅਸਲ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਨਾ ਜੀ ਦੋਸਤੋ, ਉਸ ਚੀਜ਼ ਵੱਲੀ ਅਸੀਂ ਤੁਹਾਨੂੰ ਲੈ ਕੇ ਆ ਗਏ ਹਾਂ। ਠੀਕ ਹੋ ਗਿਆ ਜੀ। ਆ ਦੇਖੋ ਤੁਸੀਂ ਹੁਣ ਭਾਈ ਕਹਿ ਰਿਹਾ ਕਿ ਮੈਨੂੰ ਗੰਨਾ ਦੇ ਦਿਓ। ਲੈ ਵੀ ਭਰਾਵਾ ਤੂੰ ਤਾਂ ਗੰਨਾ ਚੂਪ ਸੂ। ਦੇਖੋ ਤੁਸੀਂ ਉਹ ਕਮਾਦ ਵੱਢਿਆ, ਵੱਢਣ ਤੋਂ ਬਾਅਦ ਇੱਥੇ ਲੈ ਕੇ ਆਂਦਾ। ਠੀਕ ਹੈ, ਫਿਰ ਆ ਜਿਹੜਾ ਆਪਣਾ ਕੀ ਇਹ ਗੰਨੇ ਲਾ ਰਹੇ ਆ ਰੋ ਨਿਕਲ ਰਿਹਾ ਹੈ ਨਾ ਜੀ। ਠੀਕ ਹੋ ਗਿਆ। ਆ ਰੋ ਨਿਕਲਦਾ, ਨਿਕਲ ਕੇ ਅੱਗੇ ਮੋਟਰ ਲੱਗੀ ਹੋਈ ਹੈ ਜੀ।
ਆ ਮੋਟਰ ਦੇ ਜ਼ਰੀਏ, ਠੀਕ ਹੈ, ਮੈਂ ਤੁਹਾਨੂੰ ਦਿਖਾਉਣਾ। ਆ ਵੇਖੋ ਮਾਸ਼ਾਅੱਲਾ ਗੰਨਾ, ਠੀਕ ਹੋ ਗਿਆ। ਆ ਗੰਨੇ ਤੋਂ ਰੋਹ ਬਣਦਾ ਜੀ, ਠੀਕ ਹੋ ਗਿਆ। ਆ ਗੰਨਾ ਇੱਧਰ ਲੱਗਦਾ ਹੈਗਾ ਜੀ, ਆ ਮੁੜ ਕੇ ਚੂਰਾ ਇੱਧਰ ਨੂੰ ਨਿਕਲ ਰਿਹਾ ਜੀ, ਠੀਕ ਹੈ। ਆ ਚੂਰਾ ਨਿਕਲਣ ਤੋਂ ਬਾਅਦ ਆ ਰੋਹ ਤੁਸੀਂ ਮਾਸ਼ਾਅੱਲਾ ਚੈੱਕ ਕਰੋ ਤੁਸੀਂ ਕਿਸ ਤਰ੍ਹਾਂ ਮਾਸ਼ਾਅੱਲਾ ਰੋਹ ਨਿਕਲ ਰਿਹਾ ਹੈ ਜੀ, ਠੀਕ ਹੋ ਗਿਆ ਜੀ, ਸਹੀ ਹੈ। ਆ ਵੇਖੋ ਤੁਸੀਂ ਉਹ ਡਰਮੀ ਦੇ ਵਿੱਚ ਰੋਹ ਪੈ ਰਿਹਾ ਜੀ, ਉਹਦੇ ਵਿੱਚ ਲੱਗੀ ਹੈ ਮੋਟਰ ਦਾ ਪੈਪ। ਆ ਮੋਟਰ ਲੱਗੀ ਹੈ, ਮੋਟਰ ਦੇ ਅੱਗੋਂ ਇੱਕ ਹੋਰ ਪੈਪ ਲੱਗਿਆ ਜੀ, ਉਹ ਪੈਪ ਜਾ ਰਿਹਾ ਉਹ ਸਿੱਧਾ ਡਰਮੀਆਂ ਦੇ ਵਿੱਚ, ਠੀਕ ਹੈ। ਆ ਵੇਖੋ ਦੋ ਬੰਦੇ ਨੇ ਇੱਥੋਂ ਫੜਿਆ, ਠੀਕ ਹੈ ਨਾ, ਡਰਮੀ ਨੂੰ ਇੱਥੇ ਰੋਹ ਪੈ ਰਿਹਾ ਜੀ, ਠੀਕ ਹੈ, ਡਰਮੀ ਦੇ ਵਿੱਚ। ਮੁੜ ਕੇ ਫਿਰ ਡਰਮੀ ਨੂੰ ਕਲਟੀ ਕਰਨਗੇ ਕੜਾਹਾ ਦੇ ਵਿੱਚ ਜੀ, ਠੀਕ ਹੋ ਗਿਆ ਜੀ। ਮੁੜ ਕੇ ਉਸ ਤੋਂ ਬਾਅਦ ਫਿਰ ਇਹਦੀ ਪਕਾਈ ਕਰਨਗੇ ਜੀ। ਤੁਸੀਂ ਦੋਸਤੋ ਚੈੱਕ ਕਰੋ ਵੀ, ਦੇਖੋ ਤੁਸੀਂ ਦੇਸੀ ਜੁਗਾੜ ਲਾਇਆ। ਅੱਛਾ, ਤੁਸੀਂ ਇੱਕ ਹੋਰ ਚੀਜ਼ ਨਹੀਂ ਨੋਟ ਕੀਤੀ ਹੈ, ਹਾਲਾਂਕਿ ਜਿਹੜਾ ਆ ਦੇਖੋ ਤੁਸੀਂ, ਮੈਂ ਤੁਹਾਨੂੰ ਉਹ ਵੀ ਦੱਸਦਾ ਹੈਗਾ ਜੀ। ਆ ਦੇਖੋ ਤੁਸੀਂ ਆਪਣਾ ਪੈਪ ਦੇ ਜ਼ਰੀਏ ਰੋਹ ਜਿਹੜਾ ਜੀ ਕੜਾਹੇ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਜੀ, ਠੀਕ ਹੋ ਗਿਆ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਾ ਭੁੱਲਿਆ ਜੀ, ਇਹ ਲਾਜ਼ਮੀ ਕੰਮ ਕਰਿਆ ਕਰੋ ਦੋਸਤੋ। ਦੇਖੋ ਤੁਸੀਂ ਮਾਸ਼ਾਅੱਲਾ ਇਹ ਰੋਹ ਹੈ ਜਿਹੜਾ ਇੱਥੇ ਪੈ ਰਿਹਾ ਹੈਗਾ ਜੀ, ਤੇ ਇਹ ਉੱਥੋਂ ਆ ਰਿਹਾ ਜੀ ਪੈਪ ਦੇ ਜ਼ਰੀਏ। ਦੇਖੋ ਮਾਸ਼ਾਅੱਲਾ ਤੁਸੀਂ ਕਿਆ ਖੂਬਸੂਰਤ ਨਜ਼ਾਰਾ ਹੈਗਾ ਜੀ। ਜਦੀਦ ਤਰੀਕਾ ਇਹ ਪੀਸੀ ਸਿਖਲਾਈ ਹੈ ਜੀ। ਇਹ ਜਦੀਦ ਤਰੀਕਾ ਹੈ ਵੀ ਅੱਗੇ ਸਿਖਲਾਈ ਮਲ ਕੇ ਪਾਉਂਦੇ ਹੁੰਦੇ ਹਨ ਪੁਰਾਣੇ ਵਕਤਾਂ 'ਚ, ਹੁਣ ਜਦੀਦ ਤਰੀਕੇ ਨਾਲ ਰਗੜਾਈ ਹੋਈ ਹੈ ਪੀਸੀ। ਇਹਦਾ ਕੀ ਫੰਕਸ਼ਨ ਹੈ? ਇਹਦੇ ਨਾਲ ਮੈਲ ਜਿਹੜੀ ਸਾਰੀ ਜਿਹੜੀ ਹੈ ਉਹ ਸਫਾਈ ਕਰਨ ਵਾਸਤੇ ਵੀ ਮੈਲ ਨਿਕਲੇਗੀ ਬਾਹਰ। ਸਹੀ ਹੋਇਆ। ਦੇਖੋ ਦੋਸਤੋ ਹੁਣ ਇਹਦੇ ਉੱਤੇ ਆਉਣ ਲੱਗ ਪਈ ਹੈ ਜੀ ਮੈਲ, ਠੀਕ ਹੋ ਗਿਆ। ਹੁਣ ਉਹ ਭਾਈ ਹੈ ਨਾ ਜਿਹੜੇ ਉਹ ਮੈਲ ਉੱਤੋਂ ਲਾਹ ਰਹੇ ਹੈਗੇ ਨੇ ਜੀ, ਠੀਕ ਹੋ ਗਿਆ ਜੀ। ਉਹ ਬੱਚਾ ਵੀ ਦੇਖ ਤੂੰ ਕਿਵੇਂ ਲੱਗਾ ਵੀ ਆਪ ਤਾਂ ਵੱਡਾ ਹੋਇਆ ਤੂੰ ਪਹਿਲਾਂ। ਇਹ ਚੂਰਾ ਹੈਗਾ ਜੀ, ਇਹ ਸਾਰਾ ਸੁੱਕਣੇ ਪਾਇਆ ਹੋਇਆ ਜੀ। ਮੁੜ ਕੇ ਉਸ ਤੋਂ ਬਾਅਦ ਫਿਰ ਇਹ ਭੱਠੀ ਦੇ ਥੱਲੇ ਲੱਗਦਾ ਜੀ। ਜਦੋਂ ਇਹ ਸੁੱਕ ਜਾਂਦਾ ਜੀ ਉਦੋਂ ਫਿਰ ਉਸ ਤੋਂ ਬਾਅਦ ਫਿਰ ਇਹ ਭੱਠੀ ਦੇ ਥੱਲੇ ਲਾਉਣ 'ਤੇ ਕੰਮ ਆਉਂਦਾ ਜੀ। ਦੇਖੋ ਭਾਈ ਮੈਲ ਉੱਤੋਂ ਲਾਹ ਰਹੇ ਨੇ ਜੀ, ਮੈਲ ਲਾ ਕੇ ਨਾ ਇਹ ਡਰਮੀ ਦੇ ਵਿੱਚ ਸੁੱਟਦੇ ਨੇ ਜੀ, ਠੀਕ ਹੋ ਗਿਆ। ਇਹ ਹੁਣ ਸਰੋਂ ਦਾ ਤੇਲ ਬਾਈ ਹੋ ਰਹੀ ਪਾ ਰਹੇ ਨੇ ਜੀ, ਖੁਸ਼ਬੂ ਬਹੁਤ ਅੱਛੀ ਆ ਰਹੀ ਹੈ ਜੀ, ਇਹਦੀ ਬਹੁਤ ਹੀ ਉਮਦਾ ਖੁਸ਼ਬੂ ਹੈ ਜੀ। ਫਿਰ ਇਹਨੂੰ ਉਸ ਤੋਂ ਬਾਅਦ ਇਸ ਤਰ੍ਹਾਂ ਪਕੜ ਕੇ ਨਾ ਬੇਲਚਾ ਜਿਹਾ ਹੈਗਾ ਜੀ ਇੱਕ, ਇਹਦੇ ਨਾਲ ਇਸ ਤਰ੍ਹਾਂ ਪਕੜ ਕੇ ਇਹਨੂੰ ਹਿਲਾਇਆ ਜਾਂਦਾ ਜੀ, ਤਾਂ ਕਿ ਥੱਲੇ ਇੱਕ ਤਾਂ ਜਿਹੜਾ ਤੇਲ ਪਾਇਆ ਉਹ ਹੱਲ ਹੋ ਜਾਵੇ ਤੇ ਨਾਲੇ ਥੱਲੇ ਨਾ ਲੱਗੇ ਜੀ। ਦੇਖੋ ਜੀ ਮਾਸ਼ਾਅੱਲਾ ਪੱਕ ਕੇ ਤਿਆਰ ਹੋ ਗਿਆ ਜੀ। ਤੇ ਹੁਣ ਇਹਨੂੰ ਕੱਢ ਕੇ ਆ ਜਿਹੜੀ ਖੁਰਲੀ ਜੀ ਹੈਗੀ ਹੈ ਨਾ ਜੀ, ਇਹਦੇ ਵਿੱਚ ਪਾ ਰਹੇ ਹੈਗੇ ਨੇ ਜੀ। ਜਦੋਂ ਇਹਦੇ ਵਿੱਚੋਂ ਇਹ ਨਿਕਾਲ ਲੈਣਗੇ ਨਾ ਜੀ, ਉਸ ਤੋਂ ਬਾਅਦ ਫਿਰ ਇਹਨੂੰ ਠੰਡਿਆਂ ਕਰਨਗੇ, ਤੇ ਉਹ ਵੀ ਚੀਜ਼ ਅਸੀਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਦੋਸਤੋ ਚੈੱਕ ਕਰੋ ਤੁਸੀਂ ਮਾਸ਼ਾਅੱਲਾ ਕਿਸ ਤਰ੍ਹਾਂ ਇਹ ਭਾਈ ਮਿਹਨਤ ਕਰ ਰਹੇ ਨੇ ਜੀ, ਮਾਸ਼ਾਅੱਲਾ ਬਹੁਤ ਹੀ ਉਮਦਾ ਕਿਸਮ ਦੀ ਮਿਹਨਤ ਹੋ ਰਹੀ। ਅੱਲਾਹ ਪਾਕ ਇਹਨਾਂ ਨੂੰ ਖੁਸ਼ ਰੱਖੇ ਤੇ ਆਬਾਦ ਰੱਖੇ। ਅੱਲਾਹ ਪਾਕ ਵੀਡੀਓ ਵੇਖਣ ਵਾਲਿਆਂ ਨੂੰ ਵੀ ਖੁਸ਼ ਰੱਖੇ ਤੇ ਲਾਈਕ ਕਰਨ ਵਾਲਿਆਂ ਨੂੰ ਵੀ ਖੁਸ਼ ਰੱਖੇ, ਤੇ ਜਿਹੜੇ ਸਬਸਕ੍ਰਾਈਬ ਕਰਦੇ ਨੇ ਤੇ ਜਿਹੜੇ ਵੇਖਦੇ ਨੇ ਅੱਲਾਹ ਪਾਕ ਉਹਨਾਂ ਨੂੰ ਹੱਜ ਉਮਰਾ ਕਰਾਵੇ ਜੀ, ਸਾਡੀ ਦੁਆ ਹੈ। ਦੇਖੋ ਜੀ ਹੁਣ ਸਾਰਾ ਕੱਢ ਲਿਆ ਗਿਆ ਹੈਗਾ ਜੀ ਵਿੱਚੋਂ ਚੀੜ। ਹੁਣ ਆ ਚੀੜ ਨੂੰ ਇਹਨੂੰ ਹੱਲ ਕਰਨਗੇ, ਫਿਰ ਉਸ ਤੋਂ ਬਾਅਦ ਆ ਚੀੜ ਹੈਗੀ ਨਾ ਜਿਹੜੀ ਇਹਨੂੰ ਖ਼ਤਮ ਕਰਨਗੇ ਜੀ, ਤਾਂ ਕਿ ਅਸਲ ਆ ਹੈਗਾ ਜੀ ਪਿੰਡਾਂ ਵਾਲਿਆਂ ਦਾ ਕਲਚਰ। ਇਹ ਜਿਹੜੇ ਦਿਹਾਤੀ ਲੋਕਾਂ ਦਾ ਕਲਚਰ ਹੈਗਾ ਜੀ, ਠੀਕ ਹੋ ਗਿਆ ਜੀ, ਕਿਉਂਕਿ ਪਿੰਡਾਂ ਵਾਲੇ ਹੀ ਇਹ ਕੰਮ ਕਰ ਸਕਦੇ ਹੈਗੇ ਨੇ ਜੀ। ਕਿਉਂਕਿ ਯਾਰ ਸਭ ਅਸੀਂ
ਪਿੰਡਾਂ ਵਾਲੇ ਹੀ ਹੈਗੇ ਆ ਜੀ। ਲਾਜ਼ਮੀ ਨਹੀਂ ਕਿ ਅਸੀਂ ਸ਼ਹਿਰ ਦੇ ਵਿੱਚ ਆ ਗਏ ਹੈਗੇ ਆ ਤੇ ਹੁਣ ਅਸੀਂ ਸ਼ਹਿਰੀ ਹੋ ਗਏ ਹਾਂ ਜੀ। ਦੇਖੋ ਮਾਸ਼ਾਅੱਲਾ ਗੁੜ ਪੂਰੀ ਤਰ੍ਹਾਂ ਤਿਆਰ ਹੋ ਗਿਆ ਜੀ। ਹੁਣ ਮਾਸ਼ਾਅੱਲਾ ਤੁਸੀਂ ਇਸ ਤੋਂ ਬਾਅਦ ਅੱਗੇ ਦੇਖੋ ਜੀ ਤੁਸੀਂ, ਫਿਰ ਅਸੀਂ ਤੁਹਾਨੂੰ ਇਹ ਚੈੱਕ ਕਰਕੇ ਵੀ ਦਿਖਾਉਂਦੇ ਹਾਂ ਜੀ ਵੀ ਇਹਦਾ ਟੇਸਟ ਕਿਸ ਤਰ੍ਹਾਂ ਦਾ ਹੈਗਾ ਜੀ। ਮਾਸ਼ਾਅੱਲਾ ਬਹੁਤ ਖੂਬਸੂਰਤ ਖੁਸ਼ਬੂ ਹੈਗੀ ਹੈ ਜੀ ਗੁੜ ਦੀ। ਤੁਸੀਂ ਵਿਊ ਦਾ ਰਾਤ ਇੱਥੇ ਹੋਵੋ, ਤੁਹਾਡਾ ਦਿਲ ਕਰੇ ਵੀ ਅਸੀਂ ਖਾ ਜਾਈਏ, ਪਰ ਇਹ ਖਾਈਦਾ ਨਹੀਂ ਜੇ। ਹੁਣ ਅਸੀਂ ਤੁਹਾਨੂੰ ਟੈਸਟ ਕਰਕੇ ਦੱਸਦੇ ਹੈਗੇ ਜੀ ਵੀ ਕਿਸ ਤਰ੍ਹਾਂ ਦਾ ਹੈਗਾ ਜੀ। ਹੈ ਤੇ ਗਰਮ ਹੈ, ਪਰ ਫਿਰ ਵੀ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਚੈੱਕ ਕਰਕੇ ਦੱਸਦੇ ਹਾਂ ਜੀ ਕਿਸ ਤਰ੍ਹਾਂ ਦਾ ਲੱਗਿਆ ਜੀ ਸਾਨੂੰ। ਜੀ ਦੋਸਤੋ ਬਹੁਤ ਵਧੀਆ ਜੀ, ਬਹੁਤ ਵਧੀਆ ਹੈ। ਗਰਮ ਹੈ ਠੀਕ ਹੈ, ਲੇਕਿਨ ਜਦੋਂ ਠੰਡਾ ਹੋਏਗਾ ਨਾ ਜੀ ਉਦੋਂ ਇਹਦਾ ਵੱਖਰਾ ਹੀ ਸਵਾਦ ਹੋਊਗਾ ਜੀ। ਲਓ ਜੀ ਦੋਸਤੋ, ਹੁਣ ਅਸੀਂ ਆ ਗਏ ਹਾਂ ਨਵਾਜ਼ ਸ਼ਰੀਫ ਤੇ ਸ਼ਹਿਬਾਜ਼ ਸ਼ਰੀਫ ਵੱਲ। ਉਹ ਸੌਰੀ, ਸ਼ਹਿਬਾਜ਼ ਸ਼ਰੀਫ ਖਬਰਾਂ ਸੁਣ ਸੁਣ ਕੇ ਮੱਤ ਬਹੁਤ ਵੱਜੀ ਪਈ ਹੈਗੀ ਜੀ। ਉਹ ਸ਼ਹਿਬਾਜ਼ ਸ਼ਰੀਫ ਤੇ ਨਵਾਜ਼ ਸ਼ਰੀਫ ਹੀ ਮੂੰਹ ਦੇ ਵਿੱਚੋਂ ਨਿਕਲਿਆ ਹੈਗਾ ਜੀ। ਆ ਦੇਖੋ ਮਾਸ਼ਾਅੱਲਾ ਕਿੱਡੇ ਪਿਆਰੇ ਲੱਗਦੇ ਨੇ ਜੀ, ਹੰਸਾਂ ਦੀ ਜੋੜੀ। ਵਾਹ ਕਿਆ ਬਾਤ ਹੈਗੀ ਹੈ ਜੀ। ਇਹਨੂੰ ਕਿਹਾ ਜਾਂਦਾ ਜੀ ਪਿੰਡਾਂ ਦਾ ਕਲਚਰ, ਠੀਕ ਹੈ ਨਾ ਜੀ। ਇਹ ਹੈਗੀ ਜੀ ਜ਼ਮੀਨ ਨੂੰ ਵਾਹੁਣਾ। ਕੁਝ ਲੋਕ ਹੁੰਦੇ ਨੇ ਜੀ ਉਹ ਟਰੈਕਟਰਾਂ ਦੇ ਨਾਲ ਜ਼ਮੀਨ ਵਾਹੁੰਦੇ ਨੇ ਜੀ। ਕੁਝ ਲੋਕ ਹੁੰਦੇ ਨੇ ਜੀ ਉਹ ਆਪਣਾ ਕੀ ਹੈ ਰੂਟਾ ਵਾਟਰ ਵਾਹੁੰਦੇ ਹੈਗੇ ਜੀ, ਠੀਕ ਹੈ ਨਾ ਜੀ। ਇਹ ਦੇਖੋ ਤੁਸੀਂ ਮਾਸ਼ਾਅੱਲਾ ਇਹ ਵੱਖਰੀ ਮਿਹਨਤ ਹੈ ਜੀ ਪੰਜਾਬੀਆਂ ਦੀ, ਅਤੇ ਪੰਜਾਬ ਦੀ ਸ਼ਾਨ ਹੈਗੀ ਨੇ ਜੀ। ਇਹ ਪੰਜਾਬੀਆਂ ਦੀ ਵੱਖਰੀ ਸ਼ਾਨ ਹੈ ਜੀ। ਮਾਸ਼ਾਅੱਲਾ ਦੇਖੋ ਤੁਸੀਂ ਕਿਸ ਤਰ੍ਹਾਂ ਬੰਦੇ ਨੇ ਫੜਿਆ ਹੈਗਾ ਜੀ ਉਹਦਾ ਜੁਗੜਬਾਂ ਜਿਹਾ। ਅਤੇ ਦੇਖੋ ਤੁਸੀਂ ਬੈਲ ਨੇ ਵਿਚਾਰੇ ਜਿਹੜੇ ਦੌੜ ਰਹੇ ਨੇ, ਠੀਕ ਹੈ। ਲੇਕਿਨ ਬਲਦਾਂ ਦੀ ਇੱਕ ਖਾਸ ਇਹ ਵੀ ਚੀਜ਼ ਹੈਗੀ ਹੈ ਜੀ, ਇਹਨਾਂ ਦਾ ਸਾਹ ਪੱਕ ਜਾਂਦਾ। ਫਿਰ ਇਹਨਾਂ ਨੂੰ ਅਕਸਰ ਲੋਕ ਨਾ ਦੌੜਾਉਣ ਦੇ ਵਿੱਚ ਵੀ ਇਹਨਾਂ ਨੂੰ ਇਸਤੇਮਾਲ ਕਰਦੇ ਨੇ। ਦੌੜਾਉਣ ਦੇ ਵਿੱਚ ਵੀ ਨਾ ਗੱਡੀਆਂ ਬਣਾ ਲੈਂਦੇ ਨੇ ਜੀ, ਮੁੜ ਕੇ ਫਿਰ ਇਹਨੂੰ ਭਜਾਉਂਦੇ ਨੇ, ਠੀਕ ਹੈ ਨਾ। ਇਹ ਉਹ ਬਲਦ ਹੈਗੇ ਨੇ ਜੀ, ਇਹਨਾਂ ਦਾ ਫਿਰ ਸਾਹ ਪੱਕ ਗਿਆ। ਹੁਣ ਦੇਖੋ ਜੀ ਹਲ ਵਾਹੁਣ ਤੋਂ ਬਾਅਦ ਫਿਰ ਇਹਦੇ ਉੱਤੇ ਸੁਹਾਗਾ ਵਾਹਿਆ ਜਾ ਰਿਹਾ ਜੀ, ਠੀਕ ਹੋ ਗਿਆ ਦੋਸਤੋ। ਇਹ ਨਾ ਜ਼ਮੀਨ ਨੂੰ ਹਮਵਾਰ ਕਰਨ ਵਾਸਤੇ, ਠੀਕ ਹੈ ਨਾ ਜੀ। ਇਹ ਜ਼ਮੀਨ ਨੂੰ ਉਹਦੇ ਉੱਤੇ ਫਿਰ ਜ਼ਮੀਨ ਦੇ ਉੱਤੇ ਫਿਰ ਨਾ ਇਹ ਸੁਹਾਗਾ ਮਾਰਿਆ ਜਾਂਦਾ ਜੀ। ਮਾਸ਼ਾਅੱਲਾ ਬਹੁਤ ਅੱਛਾ ਖੂਬਸੂਰਤ ਨਜ਼ਾਰਾ ਦੋਸਤੋ। ਤੁਹਾਨੂੰ ਵੇਖ ਕੇ ਅਗਰ ਵਧੀਆ ਲੱਗੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਦੋਸਤੋ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਸਾਡਾ ਵੀਡੀਓ, ਠੀਕ ਹੈ। ਕਮੈਂਟ ਕਰਕੇ ਤੇ ਆਪਣਾ ਕੀ ਐਵੇਂ ਸਬਸਕ੍ਰਾਈਬ ਕਰਕੇ ਚੈਨਲ ਨੂੰ ਸਾਡੀ ਹੌਸਲਾ ਅਫਜ਼ਾਈ ਕਰਦੇ ਰਹਿਣਾ ਜੀ। ਤੁਸੀਂ ਇਹ ਪੰਜਾਬ ਦਾ ਅਸੀਂ ਤੁਹਾਨੂੰ ਕਲਚਰ ਦਿਖਾਉਂਦੇ ਹਾਂ। ਕਦੀ ਅਸੀਂ ਤੁਹਾਨੂੰ ਸ਼ਹਿਰਾਂ ਦੇ ਵਿੱਚ ਲੈ ਜਾਂਦੇ ਹਾਂ, ਕਦੀ ਅਸੀਂ ਤੁਹਾਨੂੰ ਦਿਹਾਤ ਦੇ ਵਿੱਚ ਲੈ ਆਉਂਦੇ ਹਾਂ, ਕਦੀ ਅਸੀਂ ਤੁਹਾਨੂੰ ਪਿੰਡ ਵਿਖਾਉਂਦੇ ਹਾਂ, ਕਦੀ ਅਸੀਂ ਤੁਹਾਨੂੰ ਸ਼ਹਿਰ ਦਿਖਾਉਂਦੇ ਹਾਂ, ਉੱਚੀਆਂ ਉੱਚੀਆਂ ਬਿਲਡਿੰਗਾਂ। ਓਕੇ ਹੋ ਗਿਆ ਜੀ, ਅੱਜ ਦਾ ਵੀਡੀਓ ਸਾਡਾ ਇੰਨਾ ਹੀ। ਓਕੇ, ਅੱਲਾ ਹਾਫਿਜ਼, ਦੁਆਵਾਂ 'ਚ ਯਾਦ ਰੱਖਿਓ।